ਘਰੋਂ ਬਚ ਕੇ ਆਂਦੇ ਕੰਮ ਤੋਂ ਇਹ ਤੇ ਤੁਸੀਂ ਫਸਾ ਲਿਆ ਕਰੋ। ਇੱਥੇ ਪੁੱਠਾ ਚੱਲ ਪਿਆ। ਟੈਨਸ਼ਨ ਤੇ ਬਣਦੀ ਹੈ ਜਦੋਂ ਇੱਕ ਵਾਰੀ ਬੰਦੇ ਦੇ ਵਿਊ ਬਹੁਤ ਜ਼ਿਆਦਾ ਆ ਜਾਣ ਨਾ, ਫਿਰ ਯਕਦਮ ਘਟ ਜਾਣ। ਬਹੁਤ ਪਿਛਲੇ ਇੱਕ ਹਫ਼ਤੇ 'ਚ ਨਾ ਤਕਰੀਬਨ 4 ਤੋਂ 5 ਹਾਰਟ ਅਟੈਕ ਆਏ ਆ, ਜਿਨ੍ਹਾਂ ਵਿੱਚੋਂ ਨਾ ਅੱਜ ਇੱਕ ਬੰਦੇ ਦੀ ਡੈਥ ਹੋਈ ਹੈ। ਇਹਨੂੰ अस्सलाम वालेकुम, की हाल है मेरे वीरां दा? उम्मीद करते हैं सारे वधिया हो गए। स्टार्ट करते हैं अज का नवा व्लॉग। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਨਾ ਗਰਮੀ ਬਹੁਤ ਜ਼ਿਆਦਾ ਪੈਂਦੀ ਪਈ, ਬਹੁਤ ਹੀ ਜ਼ਿਆਦਾ ਗਰਮੀ ਪੈਂਦੀ ਹੈ। ਖਾਸ ਕਰ ਦੁਪਹਿਰ ਨੂੰ ਤਾਂ ਇਹ ਹਿਸਾਬ ਹੁੰਦਾ ਜਿੱਦਾਂ ਅਸਮਾਨ ਤੋਂ ਨਾ ਸਿੱਧੀ ਅੱਗ ਡਿੱਗਣ ਡਈ ਹੁੰਦੀ, ਇਹ ਹਾਲਤ ਹੁੰਦੀ ਹੈ। ਅਸਮਾਨ ਨਾਲ ਦੇਖੋ ਨਾ ਪੂਰਾ ਅਸਮਾਨ ਖਾਲੀ ਹੁੰਦਾ, ਵਿੱਚ ਇਕੱਲਾ ਇੱਕ ਸੂਰਜ ਜਿਹੜਾ ਨਾ ਉਹ ਬਲਦਾ ਖੜਾ ਹੁੰਦਾ ਤੇ ਦੇਖ ਨਹੀਂ ਹੁੰਦਾ ਹੈਗਾ ਉਧਰ ਨੂੰ। ਤੇ ਗਰਮੀ ਤੋਂ ਬਚਣ ਵਾਸਤੇ ਨਾ ਅਸੀਂ ਆਪਣਾ ਵੀ ਤੇ ਡੰਗਰਾਂ ਦਾ ਵੀ ਅੱਜ ਕੋਈ ਪੱਖਾ ਛੱਖਾ ਲਾਉਂਦੇ ਹਾਂ। ਆਪਣਾ ਸਾਡਾ ਕੂਲਰ ਹੋਇਆ ਪਿਆ ਖਰਾਬ, ਇਹ ਹਜੇ ਤੱਕ ਚਲਾਇਆ ਕੋਈ ਨਹੀਂ ਇਹਨਾਂ ਗਰਮੀਆਂ 'ਚ, ਤੇ ਇਹਨੂੰ ਵੀ ਕੋਈ ਸੈਟਿੰਗ ਸ਼ੂਟਿੰਗ ਕਰਦੇ ਹਾਂ। ਸਾਡੇ ਨਾਲ ਜੁੜੇ ਰਹੋ, ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਕਰਨ ਲੱਗੇ ਨਾਸ਼ਤਾ। ਪੱਠੇ ਅਸੀਂ ਖੇਤੋਂ ਟਾਈਮੋ ਟਾਈਮ ਲਿਆਏ ਹਾਂ। 6 ਵਜੇ ਤੇ 15 ਮਿੰਟ ਹੋਏ ਸੀ, ਅਸੀਂ ਪੱਠੇ ਲੈ ਕੇ ਘਰ ਪਹੁੰਚ ਗਏ ਸੀ। ਚਲੀਏ ਹੈਂ? ਚਲੋ। ਤੇ ਕੋਈ ਇੰਤਜ਼ਾਰ ਨਹੀਂ ਹੁੰਦਾ ਹੈਗਾ ਯਾਰ? ਇੰਤਜ਼ਾਰ ਭਾਈ ਟਾਈਮ ਨਹੀਂ ਹੈ। ਹਾਂਜੀ ਨਾ ਤੇਰੇ ਕੋਲ ਜੇ ਕੋਈ ਬੰਦਾ ਆ ਕੇ ਬਹਿ ਹੀ ਜਾਂਦਾ, ਤੂੰ ਕੰਮ ਕਰਾ ਕੇ ਨਾ ਉਹਨੂੰ ਭਜਾ ਦਿਆ ਕਰ। ਵੈਸੇ ਬਾਹਰ ਦਿੰਦਾ ਕੰਮ ਕਰਾ ਘਰੋਂ ਬਚ ਕੇ ਆਂਦੇ ਕੰਮ ਤੋਂ ਇਹ ਤੇ ਤੁਸੀਂ ਫਸਾ ਲਿਆ ਕਰੋ। ਤੇਰਾ ਨਾਮ ਕੀ ਆ? ਰਿਜ਼ਵਾਨ। ਰਿਜ਼ਵਾਨ ਕਹਿੰਦਾ ਵੀ ਨਾ ਮੇਰੇ ਕੋਲ ਕੰਮ ਹੈ ਨਹੀਂ ਯਾਰ, ਕੋਈ ਕੰਮ ਦੱਸ। ਮੈਂ ਕਿਹਾ ਅੱਜ ਕਰ ਇਕੱਠੇ ਟਿਕਟਾਕ ਬਣਾਇਆ ਕਰਾਂਗੇ। ਸਹੀ ਹੈ। ਸ਼ਾਮੀ ਆ ਜੀ ਹੈ? ਠੀਕ ਹੋ ਅਸਰ ਤੋਂ ਬਾਅਦ। ਅਸਰ ਤੋਂ ਬਾਅਦ ਟਾਈਮ ਠੀਕ ਹੈ। ਜਦੋਂ ਵਿਹਲੇ ਹੋਏ ਤਾਂ ਆ ਗਏ। ਮੋਟਰ ਨੂੰ, ਕੂਲਰ ਵਾਲੀ ਮੋਟਰ ਨੂੰ ਸਫਦਰ ਕੋਲ ਲਵਾ ਕੇ ਆਇਆ ਟੰਗ ਕੇ। ਪਿਛਲੇ ਸਾਲ ਠੀਕ ਚੱਲਦਾ ਖੜਾ ਕੀਤਾ ਸੀਗਾ, ਤੇ ਖੜੇ ਦੇ ਨਾ ਤਾਰਾਂ ਮੁੱਢੋਂ ਗਲ ਗਈਆਂ। ਉਹ ਫਿਰ ਉਹਨੂੰ ਕੱਟ ਕੇ ਨਾ ਮੋੜ ਕੇ ਦੁਬਾਰਾ ਟਾਂਕੇ ਲਵਾਏ ਆ, ਚੱਲਦੀ ਰਹੇ। ਤਕਰੀਬਨ 10 ਸਾਲ ਹੋ ਗਿਆ ਇਸ ਮੋਟਰ ਨੂੰ ਚੱਲਦੀ ਨੂੰ। ਕੂਲਰ ਜਦੋਂ ਅਸੀਂ ਨਵਾਂ ਲਿਆ ਸੀ ਨਾ, ਤੇ ਉਹਦੇ ਨਾਲ ਦੀ ਹੈਗੀ, ਤਾਂ ਉੱਦਾਂ ਚੱਲੀ ਜਾਂਦੀ ਹੈ। ਹਜੇ ਵੀ ਸ਼ਾਇਦ ਨਾ 2-4 ਦਿਨ ਇਹਨੂੰ ਮੈਂ ਠੀਕ ਨਾ ਕਰਦਾ। ਕੱਲ੍ਹ ਸ਼ਾਮੀ ਮੈਂ 3 ਵਜੇ ਗਿਆ ਦਰੀਸ ਕੇ ਘਰ, ਤੇ ਉਹਨਾਂ ਕਾਰਨ ਕੂਲਰ ਲੱਗਿਆ ਹੋਇਆ ਸੀ, ਅਤੇ ਇੰਨੀ ਠੰਡਕ ਸੀਗੀ ਨਾ, ਤੇ ਤਾਂ ਮੈਂ ਕਿਹਾ ਯਾਰ ਠੀਕ ਕਰ ਲਈਏ। ਕੋਈ ਦੁਪਹਿਰੇ ਬੰਦਾ ਨਾ 2 ਘੰਟੇ ਸਕੂਨ ਨਾਲ ਸੋ ਲੈਂਦਾ। ਉੱਦਾਂ ਦਾ ਮੌਸਮ ਅੱਜ ਥੋੜ੍ਹਾ ਘੱਟ ਗਰਮ ਆ, ਠੰਡਾ ਤਾਂ ਨਹੀਂ ਹੈਗਾ। ਬਾਹਰ ਨਾ ਹਵਾ ਚੱਲਦੀ ਪਈ ਹੈ। ਇੱਥੇ ਪੁੱਠਾ ਚੱਲ ਪਿਆ। बहुत मजे की हवा है। ਜਿਹੜੀ ਗੱਲ ਦਾ ਡਰ ਸੀਗਾ ਨਾ ਉਹੀ ਗੱਲ ਹੋ ਗਈ। ਅਸੀਂ ਅੱਗੇ ਨਾ 2 ਵਜੇ ਉੱਠ ਜਾਈਦਾ, ਉੱਠ ਕੇ ਨਮਾਜ਼ ਪੜ੍ਹਦੀ ਜ਼ੋਰ ਦੀ ਜਾ ਕੇ ਜਮਾਤ ਦੇ ਨਾਲ। 8 ਸਾਡੀ ਜਮਾਤ ਵੀ ਰਹਿ ਗਈ, 3 ਵਜੇ ਜਾ ਕੇ ਅੱਖ ਖੁੱਲੀ। ਹੁਣ ਹੈ ਇੱਕ ਜਨਾਜ਼ਾ ਫੋਤਗੀ ਹੋਈ ਪਿੰਡ ਦੇ ਵਿੱਚ, ਤੇ ਉੱਧਰ ਜਾਂਦੇ ਹਾਂ। ਸਿਰ ਦੁਖਦਾ ਪਿਆ ਗਰਮੀ ਤੋਂ। ਅੱਛਾ, ਗਰਮੀ ਬਹੁਤ ਜ਼ਿਆਦਾ। ਜਦੋਂ ਟੈਨਸ਼ਨ ਤਾਂ ਨਹੀਂ ਲਈ ਪਿਆ ਕਿਤੇ ਵਿਊਆਂ ਦੀ? ਨਹੀਂ ਵਿਊ ਟੈਨਸ਼ਨ ਤਾਂ ਬਣਦੀ ਹੈ ਜਦੋਂ ਇੱਕ ਵਾਰੀ ਬੰਦੇ ਦੇ ਵਿਊ ਬਹੁਤ ਜ਼ਿਆਦਾ ਆ ਜਾਣ ਨਾ, ਫਿਰ ਯਕਦਮ ਘਟ ਜਾਣ। ਬਹੁਤ ਟੈਨਸ਼ਨ ਬਣਦੀ ਹੈ। ਅੱਗੇ ਗਰਮੀ ਦਾ ਤੈਨੂੰ ਪਤਾ ਲੋਕਾਂ ਨੂੰ ਅਟੈਕ ਵਗੈਰਾ ਹੋਣ ਡਿਆ ਪਿੰਡ ਦੇ ਵਿੱਚ। ਹਾਂਜੀ, ਸਾਡੇ ਪਿੰਡ 'ਚ ਵਿੱਚ ਨਾ ਪਿਛਲੇ ਇੱਕ ਹਫ਼ਤੇ 'ਚ ਨਾ ਤਕਰੀਬਨ 4 ਤੋਂ 5 ਹਾਰਟ ਅਟੈਕ ਆਏ ਆ, ਜਿਨ੍ਹਾਂ ਵਿੱਚੋਂ ਨਾ ਅੱਜ ਇੱਕ ਬੰਦੇ ਦੀ ਡੈਥ ਹੋਈ ਹੈ। ਇਹਨੂੰ ਨਾਲ ਫਾਲਜ ਦਾ ਮਸਲਾ ਵੀ ਸੀਗਾ, ਤੇ ਇਹਨਾਂ ਦਾ ਨਾਮ ਸੀਗਾ ਰਾਣਾ ਅਮਜਦ ਵਲਦ ਸ਼ਰੀਫ। ਵਿੱਚ ਨਾ ਕਈ ਬੰਦੇ ਨਾ ਫਿਰ ਕਮੈਂਟ ਕਰਕੇ ਪੁੱਛਦੇ ਵੀ ਕੌਣ ਫੋਤ ਹੋਇਆ ਸੀਗਾ, ਤਾਂ ਮੈਂ ਕਿਹਾ ਵੀ ਦੱਸ ਦੇਵਾਂ ਵਿੱਚ। ਇੱਕ ਤਾਂ ਮੇਰਾ ਦੋਸਤ ਆ, ਮੇਰਾ ਹਮ ਉਮਰ ਆ, ਇੱਕ ਤਾਂ ਉਹਨੂੰ ਅਟੈਕ ਆਇਆ, ਉਹਦੇ ਨਾ ਦਿਲ ਦਾ ਸਟੰਟ ਪਿਆ ਵਾ। ਸ਼ਾਮੀ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਆਊਂਗਾ ਮੈਂ। ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਆਵਾਂ, ਮੈਂ ਗੱਪ ਲਾਵਾਂਗਾ। ਮੈਂ ਕਿਹਾ ਚੱਲ। ਕਹਿੰਦਾ ਯਾਰ ਮੈਂ ਹਜੇ ਬਾਹਰ ਨਹੀਂ ਆ ਸਕਦਾ ਹੈਗਾ, ਤਬੀਅਤ ਸੈੱਟ ਕੋ ਨਹੀਂ ਹੈਗੀ। ਮੈਂ ਕਿਹਾ ਚੱਲ ਸਹੀ ਆ। ਹੋਰ ਰਾਣਾ ਤੈਂ ਵੀ ਗਰਮੀ ਤਾਂ ਬੱਚਾ ਕਰਨ ਲੱਗ ਬੰਦੇ। ਤੇਰਾ ਜਿਹੜਾ ਰੰਗ ਆ ਨਾ, ਇਸ 'ਤੇ ਗਰਮੀ ਬਹੁਤ ਅਸਰ ਕਰਦੀ ਹੈ। ਹਾਂ, ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ। ਸਾਡਾ ਕੰਮ ਜਿਹੜਾ ਸੀ ਨਾ ਡੰਗਰਾਂ ਦਾ ਪੱਖਾ ਪੁੱਖ ਲਾਉਣ ਵਾਲਾ, ਉਹ ਵਿੱਚ ਹੀ ਰਹਿ ਗਿਆ ਸਾਰਾ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਅੱਲਾ ਹਾਫਿਜ਼।